ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 23 ਜੁਲਾਈ 2013 8 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਟੋਰਾਂਟੋ ਤੋਂ ਵੀਰ ਮਨਦੀਪ ਸਿੰਘ ਜੀ ਦੀ ਆਈ ਹੈ। ਇਹ ਲਿਖਦੇ ਹਨ, ਸਰ ਤੁਹਾਡਾ ਸ਼ੋਅ ਬਹੁਤ ਵਧੀਆ ਜਾ ਰਿਹਾ ਹੈ। ਜਿਵੇਂ ਤੁਸੀਂ ਆਪਣੇ ਸ਼ੋਅ ਵਿੱਚ ਸਿੱਖ ਧਰਮ ਦੇ ਅਡਰੇਪਨ ਬਾਰੇ ਗੱਲਬਾਤ ਕੀਤੀ ਸੀ, ਉਦੋਂ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਇਆ ਕਿ ਕੀ ਸਾਨੂੰ ਭਾਰਤ ਵਿੱਚ ਆਪਣੀ ਅਡਰੀ ਹਸਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ, ਕਿਉਂਕਿ ਉੱਥੇ ਤਾਂ ਸਾਨੂੰ ਹਿੰਦੂ ਧਰਮ ਦਾ ਇੱਕ ਅੰਗ ਬਣਾ ਦਿੱਤਾ ਗਿਆ ਹੈ। ਜੇ ਮੈਂ ਗਲਤ ਨਾ ਹੋਵਾਂ ਤਾਂ ਭਾਰਤ ਦੀਆਂ ਅਦਾਲਤਾਂ ਵਿੱਚ ਸਿੱਖ ਧਰਮ ਦੀ ਵੱਖਰੀ ਹੋਂਦ ਸੰਬੰਧੀ ਕੋਈ ਕੇਸ ਵੀ ਚੱਲ ਰਿਹਾ ਹੈ, ਉਸ ਦਾ ਕੀ ਸਟੇਟਸ ਹੈ? ਮੇਰਾ ਦੂਸਰਾ ਸਵਾਲ ਕਿ ਆਨੰਦ ਮੈਰਿਜ ਐਕਟ ਸੰਬੰਧੀ ਹੁਣ ਕੀ ਸਥਿਤੀ ਹੈ? ਇਹਨਾਂ ਦੋਹਾਂ ਮੁੱਦਿਆਂ ਸੰਬੰਧੀ ਜ਼ਰੂਰ ਦੱਸਣਾ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਨੇ ਇਸ ਈਮੇਲ ਤੋਂ ਪਹਿਲਾਂ ਇੱਕ ਨਿੱਜੀ ਈਮੇਲ ਵੀ ਲਿਖੀ ਜਿਹਦੇ 'ਚ ਉਹਨਾਂ ਨੇ ਜਿੰਨੇ ਸਾਡੇ ਪ੍ਰੋਗਰਾਮ ਵਿਚਲੇ ਨੁਕਤੇ ਨੇ ਜੀ ਉਹਨਾਂ ਦੇ ਉੱਤੇ ਉਹਨਾਂ ਨੇ ਆਪਣਾ ਪਰਸਨਲ ਓਪੀਨੀਅਨ ਵੀ ਦਿੱਤਾ ਹੈ, ਜਿਹਦੇ 'ਚ ਦੋ ਨੁਕਤਿਆਂ ਬਾਰੇ ਉਹਨਾਂ ਨੇ ਸਾਨੂੰ ਜਿਹੜਾ ਹੈ ਉਹ ਥੋੜ੍ਹੀ ਬਹੁਤ ਜਿਹੜੀ ਬਾਖਬਰ ਵੀ ਕੀਤਾ ਹੈ। ਸੋ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਉਹਨਾਂ ਨੇ ਕਿਹਾ ਵੀ ਕਿ ਮੈਂ ਲਿਖਣ ਤੋਂ ਪਹਿਲਾਂ ਬੜਾ ਜੱਕ ਰਿਹਾ, ਪਰ ਮੈਂ ਸਮਝਦਾ ਵੀ ਅਸੀਂ ਓਪਨ ਹੈ ਟੂ ਕ੍ਰਿਟਿਸਿਜ਼ਮ, ਆਲੋਚਨਾ ਜੀ, ਕਾਮੈਂਟਰੀ, ਸੁਝਾਅ, ਪ੍ਰੋਗਰਾਮ ਨੂੰ ਇੰਪਰੂਵ ਕਿਵੇਂ ਕੀਤਾ ਜਾ ਸਕਦਾ ਹੈ। ਸੋ ਉਹਦੇ ਲਈ ਪਰ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਉਹ ਈਮੇਲ ਪੜ੍ਹਨੀ ਨਹੀਂ ਹੈ, ਸਿਰਫ ਪਰਸਨਲ ਹੈ, ਸੋ ਮੈਂ ਉਸ ਨੂੰ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਸਾਂਝੀ ਨਹੀਂ ਕਰ ਸਕਦਾ ਜੀ। ਜਿਹੜੀ ਅੱਜ ਦੀ ਉਹਨਾਂ ਦੀ ਈਮੇਲ ਹੈ ਉਹਦੇ 'ਚ ਵੀ ਉਹਨਾਂ ਨੇ ਤਾਰੀਫ ਦੇ ਸ਼ਬਦ ਕਹੇ ਨੇ, ਉਹਨਾਂ ਨੂੰ ਸ਼ੋਅ ਚੰਗਾ ਲੱਗਦਾ, ਉਹਨਾਂ ਦਾ ਸ਼ੁਕਰੀਆ ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਪੰਜਾਬ ਦੇ ਇਨ ਜਨਰਲ ਔਰ ਭਾਰਤ ਵਿਚਲੇ ਸਿੱਖਾਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ 66 ਸਾਲ 'ਚ ਕਿੱਥੋਂ ਤੁਰ ਕੇ ਅਸੀਂ ਕਿੱਥੇ ਆ ਗਏ। ਜਿਹੜੀਆਂ ਬੇਸ਼ੱਕ ਅੰਗਰੇਜ਼ਾਂ ਦੇ ਥੱਲੇ ਵੀ ਅਸੀਂ ਗੁਲਾਮ ਸੀ, ਕਿਉਂਕਿ ਸਾਰਾ ਸਬ ਕੰਟੀਨੈਂਟ ਹੀ ਗੁਲਾਮ ਸੀ ਜੀ, ਪਰ ਉਸ ਗੁਲਾਮੀ 'ਚ ਵੀ ਉਹਨਾਂ ਨੇ ਆਪਣੀ ਲੋੜ ਨੂੰ ਮੁੱਖ ਰੱਖਦੇ ਆ, ਕਿਉਂਕਿ ਉਹਨਾਂ ਨੇ ਸਿੱਖਾਂ ਦਾ ਜਿਹੜਾ ਮਾਰਸ਼ਲ ਕਰੈਕਟਰ ਸੀ, ਲੜਨ ਮਰਨ ਦਾ ਸੁਭਾਅ ਜੀ, ਇਸ ਨੂੰ ਉਹਨਾਂ ਨੇ ਬਹੁਤ ਜਲਦੀ ਪਛਾਣ ਲਿਆ ਸੀ। ਕਿਉਂਕਿ ਜਦੋਂ ਉਹਨਾਂ ਨੇ ਪਹਿਲੀ ਲੜਾਈ ਸਿੱਖਾਂ ਦੇ ਨਾਲ ਲੜੀ 1846 ਦੇ ਵਿੱਚ ਐਂਗਲੋ ਸਿੱਖ ਵਾਰ, ਜਿਹਦੇ ਬਾਰੇ ਕਨਿੰਗਮ ਦੀ ਲਿਖਤ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਵੇਂ ਅੰਗਰੇਜ਼ਾਂ ਨੇ ਸਾਨੂੰ ਐਵੈਲੂਏਟ ਕੀਤਾ ਜੀ, ਔਰ ਉਹਨਾਂ ਦੇ ਜਿਹੜੇ ਹੋਰ ਵੀ ਸਾਧਨ ਨੇ ਉਸ ਜੰਗ ਤੋਂ ਬਾਅਦ ਜਾਂ ਉਸ ਤੋਂ ਬਾਅਦ ਫਿਰ ਚੇਲਿਆਂ ਵਾਲਾ ਦੀ ਲੜਾਈ ਜੀ, ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਕੁਰਸੀ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ ਜੀ। ਸੋ ਉਹਨਾਂ ਨੇ ਇਹ ਲਿਖਿਆ ਕਿ ਫॉर द फर्स्ट टाइम ਵੀ ਕਨਫਰੰਟਡ ਏ ਵਾਰ ਲਾਈਕ ਰੇਸ ਦਾ ਸਿਕਸ। ਇਹ ਉਹਨਾਂ ਦੀਆਂ ਅੰਦਰੂਨੀ ਡਾਇਰੀਆਂ ਦਾ ਹਿੱਸਾ ਹੈ ਜੀ। ਸੋ ਉਹਨਾਂ ਨੇ 5-7 ਸਾਲ ਤਾਂ ਜ਼ਬਰ ਦੀ ਲਾਈਨ ਰੱਖੀ, ਲੇਕਿਨ ਫਿਰ ਉਹਨਾਂ ਨੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ ਜਾਂ ਸਿੱਖਾਂ ਨੂੰ ਪੈਂਪਰ ਕਰਨਾ ਸ਼ੁਰੂ ਕੀਤਾ ਜੀ। ਨਤੀਜੇ ਦੇ ਤੌਰ ਤੇ ਫੌਜ ਦੇ ਦਰਵਾਜ਼ੇ ਸਿੱਖਾਂ ਲਈ ਖੋਲ੍ਹ ਦਿੱਤੇ। 19ਵੀਂ ਸਦੀ ਦੇ ਅੰਤ ਤੱਕ ਪਹੁੰਚਦਿਆਂ ਬੜਾ ਵਾਸਟ ਕੈਨਾਲ ਸਿਸਟਮ ਡਿਵੈਲਪ ਕੀਤਾ ਜੀ, ਨਹਿਰੀ ਸਿਸਟਮ, ਜਿਹਦੇ ਥੱਲੇ ਫਿਰ ਅਸੀਂ ਦੇਖਦੇ ਹਾਂ ਕਿ ਲਾਇਲਪੁਰ, ਮਿੰਟਗੋਮਰੀ, ਇਸ ਸਾਰੀ ਬੈਲਟ ਦੇ ਵਿੱਚ ਕਿਵੇਂ ਉਹਨਾਂ ਲੈਂਡਸ ਨੂੰ ਸਿੱਖਾਂ ਨੇ ਆਪਣੀ ਮਿਹਨਤ ਦੇ ਨਾਲ ਦੁਨੀਆ ਦੀਆਂ ਵਧੀਆ ਜਿਹੜੀਆਂ ਗ੍ਰੈਨਰੀਜ਼ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਲਿਆ ਕੇ ਖੜਾ ਕੀਤਾ ਜੀ। ਸੋ ਉਸ ਗੁਲਾਮੀ ਦੇ ਦੌਰ 'ਚ ਵੀ ਭਾਵੇਂ ਸਿੱਖਾਂ ਦੇ ਵਿੱਚ, ਕਿਉਂਕਿ ਆਜ਼ਾਦੀ ਦੀ ਤੜਪ ਤਾਂ ਸਾਡੀ ਪ੍ਰੋਗਰਾਮਿੰਗ 'ਚ ਹੈ, ਇੱਕਦਮ ਬਾਅਦ ਭਾਈ ਮਹਾਰਾਜ ਸਿੰਘ ਨੇ ਆਵਾਜ਼ ਚੁੱਕੀ 1849 ਤੋਂ, ਇੱਕਦਮ ਬਾਅਦ ਫਿਰ ਬਾਬਾ ਰਾਮ ਸਿੰਘ ਨਾਮਧਾਰੀ, ਫਿਰ ਅਸੀਂ 20ਵੀਂ ਸਦੀ ਦੀ ਬਿਗਨਿੰਗ 'ਚ ਗਦਰ ਪਾਰਟੀ, ਗਦਰ ਲਹਿਰ ਦੇਖਦੇ ਹਾਂ, ਫਿਰ ਅਕਾਲੀ ਲਹਿਰ ਹੈ, ਬੱਬਰ ਅਕਾਲੀ ਲਹਿਰ ਹੈ, ਫਿਰ ਸ਼ਹੀਦ ਭਗਤ ਸਿੰਘ ਔਰ ਦੂਸਰਾ ਸਾਰਾ ਦੌਰ ਹੈ ਆਜ਼ਾਦ ਫੌਜ ਤੱਕ, ਫਿਰ ਸਿੱਖਾਂ ਦੀ ਵੱਡੀ ਕੰਟਰੀਬਿਊਸ਼ਨ ਹੈ। ਪਰ ਇਹਦੇ ਬਾਵਜੂਦ ਅੰਗਰੇਜ਼ਾਂ ਨੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਇਹ ਦੇਖਦਿਆਂ ਹੋਇਆਂ ਜੀ ਕਿ ਫੌਜ ਦੇ ਵਿੱਚ ਵੀ ਜਿਹੜਾ ਸਿੱਖਾਂ ਦਾ ਲੜਨ ਮਰਨ ਦਾ ਕਰੈਕਟਰ ਹੈ, ਇਹਦੇ 'ਚ ਉਹਨਾਂ ਦੀ ਵੱਖਰੀ ਪਛਾਣ, ਸਿੱਖ ਹੋਣਾ ਉਹਨਾਂ ਲਈ ਬੜਾ ਇੰਪੋਰਟੈਂਟ ਹੈ ਜੀ ਜੀ। ਇਸ ਲਈ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਫੌਜ ਦੇ ਵਿੱਚ ਵੀ ਜਿਹਨੂੰ ਭਰਤੀ ਕਰਦੇ ਸੀ
ਅੰਮ੍ਰਿਤ ਛਕਾਇਆ ਜਾਂਦਾ ਸੀ ਔਰ ਅੰਗਰੇਜ਼ ਅਫਸਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਸੀ ਕਿ ਉਹ ਕਕਾਰਾਂ ਦੀ ਬੇਅਦਬੀ ਨਾ ਕਰੇ, ਖਾਸ ਕਰਕੇ ਕੇਸਾਂ ਦੀ। ਔਰ ਉਸੇ ਸਾਡੇ ਅਡਰੇਪਨ ਨੂੰ ਤਸਲੀਮ ਕਰਦੇ ਆਈ 1909 ਦੇ ਵਿੱਚ ਆਨੰਦ ਮੈਰਿਜ ਐਕਟ ਬ੍ਰਿਟਿਸ਼ ਪ੍ਰਿਵੀ ਕੌਂਸਲ ਵੱਲੋਂ ਜਿਹੜਾ ਉਹ ਪਾਸ ਕੀਤਾ ਗਿਆ ਸੀ, ਜਿਹਦੇ 'ਚ ਸਿੱਖਾਂ ਦੇ ਆਨੰਦ ਕਾਰਜ ਰਾਹੀਂ ਵਿਆਹ ਨੂੰ ਜਿਹੜਾ ਉਹ ਕਾਨੂੰਨੀ ਮਾਨਤਾ ਹਾਸਲ ਸੀ। ਉਹਦੇ 'ਚ ਜਿਹੜਾ ਰਿਪੁਦਮਨ ਸਿੰਘ ਨਾਭਾ ਜਿਹੜੇ ਕਿ ਉਦੋਂ ਪ੍ਰਿੰਸ ਸੀ, ਅਜੇ ਮਹਾਰਾਜਾ ਨਹੀਂ ਸੀ ਬਣੇ, ਉਹਨਾਂ ਨੇ ਬਹੁਤ ਅੱਛਾ ਰੋਲ ਅਦਾ ਕੀਤਾ ਸੀ। ਹਾਲਾਂਕਿ ਉਹਨਾਂ ਦੇ ਪਿਤਾ ਹੀਰਾ ਸਿੰਘ ਜਿਹੜੇ ਉਸ ਵੇਲੇ ਮਹਾਰਾਜਾ ਸੀ, ਉਹ ਹਿੰਦੂਆਂ ਦੇ ਹੱਕ 'ਚ ਭੁਗਤ ਰਹੇ ਸੀ ਔਰ ਉਹਨਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਹੁਣ ਜਿਹੜੀ ਚੀਜ਼ ਸਾਨੂੰ ਉਸ ਅੰਗਰੇਜ਼ ਗੁਲਾਮੀ ਦੇ ਦੌਰ ਦੇ ਵਿੱਚ ਵੀ ਹਾਸਲ ਸੀ, ਉਹਨੂੰ ਇਹਨਾਂ ਨੇ 1950 ਦੇ ਵਿੱਚ, ਪਹਿਲਾਂ ਤਾਂ 1950 ਦੇ ਸੰਵਿਧਾਨ 'ਚ ਜਦੋਂ ਕਿ ਉਹਨਾਂ ਨੇ ਸਿੱਖ, ਬੌਧੀਆਂ, ਜੈਨੀਆਂ ਨੂੰ ਹਿੰਦੂ ਸਕਸੈਸ਼ਨ ਐਕਟ ਦੇ ਥੱਲੇ ਲਿਆਂਦਾ, ਹਿੰਦੂ ਵਿਰਾਸਤ ਐਕਟ ਦੇ ਥੱਲੇ। ਫਿਰ 1954-55 ਤੱਕ ਪਹੁੰਚਦਿਆਂ ਉਹਨਾਂ ਨੇ ਅੱਗੋਂ 4-5 ਕਾਨੂੰਨ, ਜਿਨ੍ਹਾਂ 'ਚ ਹਿੰਦੂ ਮੈਰਿਜ ਐਕਟ, ਹਿੰਦੂ ਐਡੋਪਸ਼ਨ ਐਕਟ, ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ, ਇਸ ਕਿਸਮ ਦੇ ਕਾਨੂੰਨ ਨੇ, ਉਹਨਾਂ ਦੇ ਥੱਲੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਪਰਮਾਨੈਂਟਲੀ ਹਿੰਦੂ ਦੇ ਖਾਤੇ 'ਚ ਲੈ ਆਂਦਾ। ਨਤੀਜੇ ਦੇ ਤੌਰ ਤੇ 1909 ਦਾ ਆਨੰਦ ਮੈਰਿਜ ਐਕਟ ਵੀ ਕਾਨੂੰਨ ਦੀਆਂ ਕਿਤਾਬਾਂ 'ਚ ਪਿਆ ਰਹਿ ਗਿਆ, ਕਿਉਂਕਿ ਸਿੱਖਾਂ ਨੂੰ ਉਹਨਾਂ ਨੇ ਹਿੰਦੂ ਮੈਰਿਜ ਐਕਟ ਦੇ ਥੱਲੇ ਮੈਰਿਜ ਰਜਿਸਟਰ ਕਰਵਾਉਣੀ ਪੈਂਦੀ ਸੀ। ਜਿੰਨੇ ਕਿ ਵੀ ਬਾਹਰ ਆਏ ਨੇ ਸਿੱਖ, ਉਹਨਾਂ ਨੂੰ ਕਿਉਂਕਿ ਉੱਥੇ ਰਹਿੰਦਿਆਂ ਤਾਂ ਉਦੋਂ ਅਹਿਸਾਸ ਹੀ ਨਹੀਂ ਸੀ ਸਿੱਖਾਂ ਨੂੰ ਕਿ ਕਿਉਂਕਿ ਮੈਰਿਜ ਰਜਿਸਟਰ ਹੀ ਨਹੀਂ ਸੀ ਹੁੰਦੀ। ਹੁਣ ਇਹ ਵੱਖਰੀ ਗੱਲ ਹੈ ਵੀ ਸੁਪਰੀਮ ਕੋਰਟ ਨੇ ਕੁਝ ਸਾਲ ਪਹਿਲਾਂ ਇੱਕ ਆਰਡਰ ਕੱਢ ਕੇ ਕਿ ਕੇਸ ਦੇ ਵਿੱਚ ਮੈਰਿਜ ਰਜਿਸਟ੍ਰੇਸ਼ਨ ਉੱਥੇ ਵੀ ਜ਼ਰੂਰੀ ਬਣਾ ਦਿੱਤੇ। ਪਰ ਇਹ ਹਿੰਦੂ ਮੈਰਿਜ ਐਕਟ ਦਾ ਪਿੰਚ ਸਭ ਤੋਂ ਜ਼ਿਆਦਾ ਬਾਹਰਲੇ ਸਿੱਖ ਮਹਿਸੂਸ ਕਰਦੇ ਸੀ, ਜਦੋਂ ਕਿ ਉਹਨਾਂ ਨੂੰ ਸਰਟੀਫਿਕੇਟ ਦੇਣਾ ਪੈਂਦਾ ਸੀ ਵਿਆਹ ਦਾ, ਔਰ ਉਹ ਹਿੰਦੂ ਮੈਰਿਜ ਐਕਟ ਦੇ ਥੱਲੇ ਸੀ। ਹੁਣ ਇਸ ਮੁੱਦੇ ਦੇ ਉੱਤੇ ਜਿਹੜੀ ਸਿੱਖਾਂ ਦੀ ਜਦੋਂ ਉਹ ਮੰਗ ਦੀ ਗੱਲ ਕਰਦੇ ਨੇ ਵੀ ਸਾਨੂੰ ਇਹਦੇ ਤੇ ਲਾਮਬੰਦੀ ਕਰਨੀ ਚਾਹੀਦੀ ਹੈ, ਜਿਹੜਾ ਧਰਮ ਯੁੱਧ ਮੋਰਚਾ ਸੀ, ਉਹਦੀਆਂ ਪਹਿਲਾਂ ਤਾਂ 35 ਮੰਗਾਂ ਸੀ, ਉਹਨਾਂ 'ਚ ਕੁਝ ਬੇਮਤਲਬ ਵੀ ਸੀ, ਲੇਕਿਨ ਇੱਕ ਜਿਹੜੀ ਮੰਗ ਉਹਦੇ 'ਚ ਖਾਸ ਤੌਰ ਤੇ ਰਹੀ, ਜਿਹਨੂੰ ਬਾਅਦ 'ਚ ਅਕਾਲੀਆਂ ਨੇ ਵੀ ਜੂਨ 84 ਤੋਂ ਬਾਅਦ ਤਾਂ ਭਗੌੜੇ ਹੀ ਹੋ ਗਏ ਨਾ, ਅਨੰਦਪੁਰ ਦੇ ਮਤੇ ਤੋਂ ਵੀ ਭਗੌੜੇ ਹੋ ਗਏ, ਬਾਕੀ ਮੰਗਾਂ ਤੋਂ ਵੀ ਭਗੌੜੇ ਹੋ ਗਏ। ਉਹਦੇ 'ਚ ਇੱਕ ਮੰਗ ਸਿੱਖ ਪਰਸਨਲ ਲਾਅ ਦੀ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਸਿੱਖ ਪਰਸਨਲ ਲਾਅ ਦਿੱਤਾ ਜਾਏ। ਜਿਵੇਂ ਮੁਸਲਮਾਨਾਂ ਦੇ ਇਸ਼ੂ, ਉਹ ਵਿਆਹ ਸ਼ਾਦੀ ਦੇ ਹੋਣ, ਤਲਾਕ ਦੇ ਹੋਣ, ਵਿਰਾਸਤ ਦੇ ਹੋਣ, ਜਾਂ ਉਹਨਾਂ ਦੀਆਂ ਹੋਰ ਚੀਜ਼ਾਂ ਨਾਲ ਸੰਬੰਧਿਤ ਹੋਣ, ਉਹਨਾਂ ਦੇ ਲਈ ਮੁਸਲਿਮ ਪਰਸਨਲ ਲਾਅ ਹੈ, ਥੱਲੇ ਉਹ ਗਵਰਨ ਹੁੰਦੇ ਨੇ। ਇਸੇ ਤਰ੍ਹਾਂ ਈਸਾਈਆਂ ਦੇ ਲਈ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਲਾਅ ਹੈ, ਜਿਹਦੇ ਥੱਲੇ ਉਹਨਾਂ ਦਾ ਪਾਰਟ ਰਜਿਸਟਰ ਵੀ ਹੁੰਦਾ ਹੈ, ਜਾਂ ਡਾਈਵੋਰਸਿਸ ਔਰ ਬਾਕੀ ਜਿੰਨੀਆਂ ਉਹਨਾਂ ਦੀਆਂ ਜੀਵਨ ਵਿਚਲੀਆਂ ਘਟਨਾਵਾਂ ਨੇ ਉਹ ਉਸ ਐਕਟ ਥੱਲੇ ਗਵਰਨ ਹੁੰਦੀਆਂ। ਹੋਰ ਤੇ ਹੋਰ ਜ਼ੋਰੈਸਟਰੀਅਨ ਪਾਰਸੀ, ਜਿਨ੍ਹਾਂ ਦੀ ਗਿਣਤੀ ਕੁਛ ਹਜ਼ਾਰ ਹੈ, ਹੁਣ ਸ਼ਾਇਦ ਮੈਂ ਗਲਤ ਨਹੀਂ ਕੋਟ ਕਰਨਾ ਚਾਹੁੰਦਾ, ਪਰ ਲੱਖਾਂ 'ਚ ਨਹੀਂ ਨੇ, ਉਹਨਾਂ ਦੇ ਲਈ ਵੀ ਅਲੱਗ ਲਾਅ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਤੇ ਜੇ ਅੱਜ 25-26 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ 'ਚ ਨੇ, ਤੇ ਉਹ ਇਹ ਕਿਉਂ ਨਹੀਂ ਮੰਗ ਕਰ ਸਕਦੇ, ਜਿਹੜੀ ਕਿ ਧਰਮ ਯੁੱਧ ਮੋਰਚੇ ਦੇ ਵਿੱਚ ਸੀ, ਕਿ ਸਾਡਾ ਜਿਹੜਾ ਉਹ ਅਲੱਗ ਲਾਅ ਹੋਣਾ ਚਾਹੀਦਾ ਹੈ ਮੁਸਲਿਮ, ਕ੍ਰਿਸਚਨ ਔਰ ਜ਼ੋਰੈਸਟਰੀਅਨ ਪੈਟਰਨ ਤੇ। ਸੋ ਜੇ ਇਹ ਲਾਅ ਬਣਦਾ ਹੈ ਤੇ ਉਹਦੇ 'ਚ ਦੋਨੋਂ ਹੀ ਚੀਜ਼ਾਂ ਕਵਰ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਨੇ 2 ਸਵਾਲ ਪੁੱਛੇ ਨੇ ਕਿ ਕੀ ਸਾਡੀ ਅਲੱਗ ਧਰਮ ਦੇ ਤੌਰ ਤੇ ਮਾਨਤਾ ਹੈ। ਜਦੋਂ ਤੱਕ ਅਸੀਂ ਹਿੰਦੂ ਸਕਸੈਸ਼ਨ ਐਕਟ ਔਰ ਹਿੰਦੂ ਮੈਰਿਜ ਐਕਟ ਔਰ ਦੂਸਰਿਆਂ ਥੱਲੇ, ਹੁਣ ਮੈਰਿਜ ਐਕਟ ਨੂੰ ਤਾਂ ਇਹਨਾਂ ਨੇ ਕੁਝ ਭੰਬਲ ਭੂਸਾ ਜਿਹਾ ਪਾਇਆ ਪਿੱਛੇ ਜੇ, ਜਦੋਂ ਦਾ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਜੀ ਸਭ ਕਰੋ, ਉਹਨਾਂ ਨੇ ਕਿਹਾ ਜੀ ਇਹ ਅਸੀਂ ਹਿੰਦੂ ਜਾਂ ਦੂਜਾ ਜੀ ਨਹੀਂ ਕਰਦੇ, ਇਹਦੇ ਥੱਲੇ ਇੰਡੀਅਨ ਦੇ ਥੱਲੇ ਅਸੀਂ ਕੁਝ ਕਰ ਦਿੰਨੇ। ਕੀ ਕੀਤਾ ਕੀ ਨਹੀਂ ਕੀਤਾ, ਪਰ ਜਿਹੜੀ ਸਿੱਖਾਂ ਦੀ ਮੰਗ ਸੀ ਕਿ ਆਰਟੀਕਲ 25 ਦੇ ਸੈਕਸ਼ਨ 2 ਨੂੰ ਅਮੈਂਡ ਕੀਤਾ ਜਾਏ, ਜਿਹੜਾ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ, ਉਹਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਇਸ ਦੀ ਰਿਕਮੈਂਡੇਸ਼ਨ ਜਿਹੜੀ ਇਹਨਾਂ ਨੇ ਇੱਕ ਸੰਵਿਧਾਨ ਨੂੰ ਰਿਵਿਊ ਕਰਨ ਦੇ ਲਈ ਕਮਿਸ਼ਨ ਬਣਾਇਆ ਸੀ ਇੱਕ ਜ਼ਮਾਨੇ ਦੇ ਵਿੱਚ, ਉਹਦੀ ਵੀ ਰਿਕਮੈਂਡੇਸ਼ਨ ਸੀ ਇਹਦੇ 'ਚ। ਸੋ ਇਹਦੇ 'ਚ ਇਸ ਮਾਮਲੇ 'ਚ ਵੀ, ਆਨੰਦ ਮੈਰਿਜ ਐਕਟ ਦੇ ਮਾਮਲੇ 'ਚ ਵੀ ਇਹਨਾਂ ਨੇ ਗੋਂਗਲੂਆਂ ਤੋਂ ਮਿੱਟੀ ਲਾਈ ਹੈ, ਕਿਉਂਕਿ ਜਦੋਂ ਤੱਕ ਇਹ ਕਾਨੂੰਨ ਜਿਹੜਾ ਹਿੰਦੂ ਐਕਟ ਹੈ ਇਹ ਕਾਇਮ ਹੈ, ਕੋਈ ਫਰਕ ਨਹੀਂ ਪੈਂਦਾ ਕਿ ਮੈਰਿਜ ਦੇ ਥੱਲੇ ਤੁਸੀਂ ਇੰਡੀਅਨ ਬਣਾ ਦਿੱਤਾ ਜਾਂ ਦੂਜਾ ਬਣਾ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਅਦਾਲਤਾਂ ਦੇ ਵਿੱਚ, ਬੇਸ਼ੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਇੱਕ ਕੇਸ ਸ਼ਾਇਦ ਜਿਹੜਾ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਐਂਡ ਡੈਂਟਲ ਕਾਲਜ ਦੀ ਬੱਚੀ ਨਾਲ ਸੰਬੰਧਿਤ ਸੀ, ਜਿਹਨੇ ਸਿੱਖ ਕੋਟੇ ਦੇ ਵਿੱਚ ਜਿਹੜਾ ਮੰਗ ਕੀਤੀ ਸੀ, ਪਰ ਉਹ
ਆਪਣੇ ਰੋਮਾਂ ਦੀ ਬੇਅਦਬੀ ਕਰਦੀ ਸੀ। ਸੋ ਉਸ ਮਾਮਲੇ 'ਚ ਕੋਰਟ ਨੇ ਸਿੱਖਾਂ ਦਾ ਧਰਮ ਜਾਂ ਉਸ ਰਾਈਟ ਨੂੰ ਮੰਨਿਆ ਕਿ ਵੀ ਸਿੱਖ ਨੂੰ ਡਿਫਾਈਨ ਜਿਹੜਾ ਇਸ ਤਰ੍ਹਾਂ ਕੀਤਾ ਜਾਂਦਾ ਹੈ। ਪਰ ਇਹ ਜਿਹੜੀਆਂ ਨੇ ਥੋੜ੍ਹੀਆਂ ਬਹੁਤ ਜਜਮੈਂਟਸ ਇੱਧਰ ਉੱਧਰ ਦਾ ਤਾਂ ਕੋਈ ਬਹੁਤਾ, ਜਦੋਂ ਤੱਕ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋ ਕੇ ਸਿੱਖ ਪਰਸਨਲ ਲਾਅ ਨਹੀਂ ਬਣਦਾ, ਸਿੱਖਾਂ ਦੀ ਅਲੱਗ ਆਈਡੈਂਟੀਟੀ ਦੀ ਗੱਲ ਨਹੀਂ ਹੁੰਦੀ, ਸਾਨੂੰ ਸਾਰੇ ਹਿੰਦੂ ਕਾਨੂੰਨਾਂ ਤੋਂ ਸਾਡਾ ਛੁਟਕਾਰਾ ਨਹੀਂ ਹੁੰਦਾ, ਜਿਹੜੇ 4-5 ਦੀ ਪੂਰੀ ਉਹ ਕੁੰਡਲੀ ਜਿਹੜੀ ਹੈ ਉਹਨਾਂ ਨੇ ਕੁੰਡਲ ਨਹੀਂ ਸਾਡੇ ਦੁਆਲੇ ਜਕੜੀ ਹੋਈ ਹੈ, ਇਹਦੇ 'ਚ ਕੋਈ ਤਬਦੀਲੀ ਨਹੀਂ ਹੋਏਗੀ। ਸੋ ਇਹ ਠੀਕ ਹੈ ਜਿਹੜੀਆਂ ਤਾਕਤਾਂ ਉੱਥੇ ਰਹਿ ਕੇ ਖਾਲਿਸਤਾਨ ਜਿਨ੍ਹਾਂ ਦੇ ਮੂੰਹ 'ਚ ਫਸ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਡਰ ਲੱਗਦਾ ਹੈ, ਜੇ ਇੱਦਾਂ ਦੇ ਮੁੱਦਿਆਂ 'ਤੇ ਵੀ ਕੁਝ ਕਰਨਾ ਚਾਹਣ ਤੇ ਚੰਗੀ ਗੱਲ ਹੈ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਐਫਰਟ ਇਸ ਦੇ ਲਈ ਹੁੰਦਾ ਹੈ ਉਹਦੇ 'ਚ ਇੱਕ ਪੈਟੀਸ਼ਨ ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਚੱਲ ਰਹੀ ਹੈ ਜਿਸ ਨੂੰ ਲਾਇਰਸ ਫਾਰ ਹਿਊਮਨ ਰਾਈਟਸ ਨੇ ਇਨੀਸ਼ੀਏਟ ਕੀਤਾ ਕਿ ਕਾਨੂੰਨੀ ਤੌਰ ਦੇ ਉੱਤੇ ਸਾਨੂੰ ਇਹ ਹਿੰਦੂ ਕਲੌਜ਼ 'ਚੋਂ ਕੱਢਿਆ ਜਾਏ। ਹਾਲਾਂਕਿ ਜਿਨ੍ਹਾਂ ਨੇ ਇਨੀਸ਼ੀਏਟ ਕੀਤੀ ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਮੈਂ ਉਹਨਾਂ ਨੂੰ ਕਿਹਾ ਜੀ ਕਿ ਸੁਪਰੀਮ ਕੋਰਟ ਦੀ ਜਜਮੈਂਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੂ ਟਰਮ ਜਿਹੜੀ ਹੈ ਉਹ ਧਰਮ ਲਈ ਡਿਨੋਟ ਨਹੀਂ ਹੁੰਦੀ, ਉਹ ਕਲਚਰ ਲਈ ਹੁੰਦੀ, ਇਸ ਲਈ ਹਿੰਦੁਸਤਾਨ 'ਚ ਰਹਿਣ ਵਾਲਾ ਹਰ ਹਿੰਦੂ ਹੈ। ਸੋ ਮੈਂ ਕਿਹਾ ਜੀ ਸੁਪਰੀਮ ਕੋਰਟ ਨੇ ਜੇ ਆਲਰੇਡੀ ਆਪਣੀ ਜਜਮੈਂਟ ਦੇ ਤੇ ਦਿੱਤੀ ਹੋਈ ਹੈ ਔਰ ਇਹ ਪੈਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਥਰੂ ਆਊਟ ਕੀਤੀ ਹੋਈ ਹੈ ਔਨ ਸਮ ਗਰਾਊਂਡ, ਤੇ ਸਾਡਾ ਕੀ ਬੇਸਿਸ ਬਣਦਾ। ਪਰ ਉਹਨਾਂ ਨੇ ਕਿਹਾ ਵੀ ਨਹੀਂ, ਇੱਕ ਦੋ ਹੋਰ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਸੁਪਰੀਮ ਕੋਰਟ ਦੀ ਡਿਫਰੈਂਟ ਜਜਮੈਂਟ ਹੈ, ਸੋ ਇਹਦੇ ਵਿੱਚ ਕੰਸੋਲੀਡੇਟ ਹੋ ਸਕਦਾ। ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਵੀ ਇਹਦਾ ਵੀ ਕੁਝ ਜਿਹੜਾ ਜੋ ਐਟੀਟਿਊਡ ਅਦਾਲਤਾਂ ਦਾ ਹੈ, ਜੇ ਪੰਜਾਬ 'ਚ ਸਿੱਖਾਂ ਦੇ ਮਰਡਰਸ ਦੀ ਗੱਲ ਨੂੰ, ਜਿਹਨੂੰ ਇੱਕ ਬੰਦਾ ਕਰਨ ਵਾਲਾ ਮਰਡਰ ਆਪ ਮੰਨਦਾ ਹੈ, ਉਹਦਾ ਸੂ ਮੋਟੋ ਨੋਟਿਸ ਤਾਂ ਉਹਨਾਂ ਨੇ ਕੀ ਲੈਣਾ, ਉਸ ਨੂੰ ਪ੍ਰੋਟੈਕਸ਼ਨ ਵੀ ਦੇਣ ਨੂੰ ਤਿਆਰ ਨਹੀਂ ਨੇ, ਤੇ ਆਲਰੇਡੀ ਇਸ ਲਾਈਨ ਦੇ ਉੱਤੇ ਜਿਹੜਾ ਉਹਨਾਂ ਨੇ ਬਿਲਕੁਲ ਆਪਣਾ ਮਨ ਬਣਾਇਆ ਹੋਇਆ ਕਿ ਘੱਟ ਗਿਣਤੀਆਂ ਨਾਲ ਕਿਵੇਂ ਡੀਲ ਕਰਨਾ ਇਹਨਾਂ ਨੇ। ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਐਫਰਟ ਜਿਹੜੇ ਵੀਰ ਭੈਣਾਂ ਕਰਦੇ ਨੇ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਹੀ ਕਰਦੇ ਹਾਂ। ਸੋ ਇਸ ਕਿਸਮ ਦੀ ਜਿਹੜੀ ਵੀ ਕੋਈ ਪੈਟੀਸ਼ਨ ਚੱਲ ਰਹੀ ਹੈ ਉਹਦੇ 'ਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਔਰ ਲੇਕਿਨ ਐਟਲੀਸਟ ਜਿੱਥੋਂ ਤੱਕ ਸਾਡਾ ਕੰਸਰਨ ਹੈ, ਅਸੀਂ ਜੂਨ 84 ਤੋਂ ਬਾਅਦ ਹਿੰਦੁਸਤਾਨ ਦੇ ਨਕਸ਼ੇ 'ਚ ਸਿਰਫ ਤੇ ਸਿਰਫ ਜਿਹੜਾ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਹੋਣ ਤੋਂ ਬਾਅਦ ਹੀ ਬਾਕੀ ਦੇ ਨੂੰ ਹਿੰਦੁਸਤਾਨ ਸਮਝਦੇ, ਤੇ ਸਾਨੂੰ ਇਹ ਬਿਲਕੁਲ ਇਸ ਗੱਲ ਦਾ ਸਾਡੇ ਲਈ ਇਹ ਨਿਸ਼ਚੈਵਾਚਕ ਸੱਚ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਊਥ ਏਸ਼ੀਆ 'ਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਮੈਂ ਅਗਲੀ ਈਮੇਲ ਪੜ੍ਹਨ ਤੋਂ ਪਹਿਲਾਂ ਮੈਂ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਈਮੇਲ ਵੀਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।